ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਸੇਵਾ ਦੇਸ਼ ਦੀ ਜ਼ਿੰਦਗੀ ਹੈ, ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ। ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਮੁਸੀਬਤਾਂ ਝੱਲ ਕੇ ਫਾਂਸੀ ਦੇ ਫੰਦਿਆਂ ਦੇ ਉੱਪਰ ਚੁੰਮ ਕੇ ਇੱਕ ਹੁਲਾਰੇ ਲੈਣ ਵਾਲੇ ਉਹ ਆਸ਼ਕਾਂ ਦਾ ਅੱਜ ਦਿਨ ਹੈ, ਜਿਨ੍ਹਾਂ ਦੀ ਬਦੌਲਤ ਅਸੀਂ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲਿਆ। ਜੀ ਹਾਂ, ਆਪਣੀਆਂ ਸੋਚਾਂ ਨੂੰ ਜੇਕਰ ਅਸੀਂ 23 ਮਾਰਚ 1931 ਵੱਲ ਲੈ ਚੱਲੀਏ, ਲਾਹੌਰ ਦੀ ਉਹ ਸੈਂਟਰਲ ਜੇਲ੍ਹ ਜਿੱਥੇ ਉਹ ਤਖਤਾ ਤੇ ਤਖਤੇ ਦੇ ਉੱਪਰ ਤਖਤਾ ਪਲਟਣ ਵਾਲੇ ਉਹ ਨੌਜਵਾਨ ਜਿਨ੍ਹਾਂ ਦੀ ਉਮਰ ਮਸੀਂ ਫੁੱਲ ਭਰ ਸੀ ਪਰ ਇਰਾਦੇ ਜਿਨ੍ਹਾਂ ਦੇ ਪਹਾੜ ਵਰਗੇ ਸੀ, ਉਹਨਾਂ ਨੂੰ ਯਾਦ ਕਰਦੇ ਹਾਂ ਪ੍ਰੋਗਰਾਮ ਨਜ਼ਰੀਆ ਦੇ ਵਿੱਚ। ਮੈਂ ਹਾਂ ਤੁਹਾਡਾ ਆਪਣਾ ਚਰਨਜੀਤ ਜੋਗੀ ਤੇ ਮੈਂ ਹਾਂ ਰਮਨੀਕ ਕੌਰ। ਜੋਗੀ ਜੀ ਕਹਿੰਦੇ ਨੇ ਕਿਤਾਬ ਨੂੰ ਚੁੱਕੀ ਫਿਰਨਾ ਭਗਤ ਸਿੰਘ ਨਹੀਂ, ਕਿਤਾਬ ਸੰਗ ਬਹਿਣਾ ਤੇ ਖਹਿਣਾ ਭਗਤ ਸਿੰਘ ਹੈ। ਕਿਤਾਬ ਦੇ ਪੰਨੇ ਗਿਣਨਾ ਭਗਤ ਸਿੰਘ ਨਹੀਂ, ਕਿਤਾਬ ਨੂੰ ਇੱਕੋ ਸਾਈਡ ਡੀਕ ਜਾਣਾ ਭਗਤ ਸਿੰਘ ਹੈ। ਬਿਲਕੁਲ ਜੀ, ਬੰਬ ਸੁੱਟਣ ਦਾ ਨਾਂ ਭਗਤ ਸਿੰਘ ਨਹੀਂ, ਬੰਬ ਫਟਣ ਤੋਂ ਬਾਅਦ ਖੜੇ ਰਹਿਣਾ ਭਗਤ ਸਿੰਘ ਹੈ। ਬੰਬ ਨਾਲ ਕਿਸੇ ਨੂੰ ਮਾਰ ਦੇਣਾ ਭਗਤ ਸਿੰਘ ਨਹੀਂ, ਵਿਚਾਰਾਂ ਦੇ ਨਾਲ ਵਾਰ ਕਰਨਾ ਭਗਤ ਸਿੰਘ ਹੈ। ਕਿਸੇ ਇਮਾਰਤ ਤੇ ਝੰਡਾ ਝੁਲਾ ਦੇਣਾ ਭਗਤ ਸਿੰਘ ਨਹੀਂ, ਮੋਢਿਆਂ ਤੇ ਝੰਡਾ ਚੁੱਕ ਕੇ ਮੈਦਾਨੇ ਜੰਗ ਦੇ ਵਿੱਚ ਡਟ ਜਾਣਾ ਭਗਤ ਸਿੰਘ ਹੈ। ਝੰਡਿਆਂ ਤੇ ਪੱਗਾਂ ਦਾ ਰੰਗ ਭਗਤ ਸਿੰਘ ਨਹੀਂ, ਦਿਲਾਂ ਦਾ ਬਸੰਤੀ ਹੋ ਜਾਣਾ ਭਗਤ ਸਿੰਘ ਹੈ। ਰੰਗ ਵਟਾਉਣੇ, ਅੰਗਰੇਜ਼ਾਂ ਨੂੰ ਪੁਜਾਉਣਾ ਭਗਤ ਸਿੰਘ ਨਹੀਂ, ਸਾਮਰਾਜੀਆਂ ਨੂੰ ਜੜੋਂ ਮਿਟਾਉਣਾ ਭਗਤ ਸਿੰਘ ਹੈ। ਭਗਤਾਂ ਦੀ ਭੀੜ ਵਿੱਚ ਭਗਤ ਹੋ ਜਾਣਾ ਭਗਤ ਸਿੰਘ ਨਹੀਂ, ਇਨਕਲਾਬ ਦੇ ਵਿੱਚ ਜ਼ਿੰਦਾਬਾਦ ਹੋ ਜਾਣਾ ਭਗਤ ਸਿੰਘ ਹੈ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਦੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ ਦੇ ਵਿੱਚ ਅਸੀਂ ਜ਼ਿਕਰ ਕੀਤਾ ਹੈ ਉਹਨਾਂ ਮਹਾਨ ਦੇਸ਼ ਭਗਤਾਂ ਦਾ ਜੀ, ਜਿਹੜੇ ਅੱਜ ਦੇ ਦਿਨ 23 ਮਾਰਚ 1931 ਨੂੰ ਜਿਹੜੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਸ਼ਿਵਰਾਮ ਰਾਜਗੁਰੂ ਜੀ ਤੇ ਸੁਖਦੇਵ ਥਾਪਰ ਜੀ। ਦੇਖੋ, ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਤਿੰਨੇ ਹਮ ਉਮਰ ਹਾਣੀ ਜੀ, ਇੱਕੋ ਸੋਚ ਦੇ ਮਾਲਕ ਕਿ ਆ ਜਿਹੜੀਆਂ ਦੂਸਰੀਆਂ ਦੁਨਿਆਵੀ ਚੀਜ਼ਾਂ ਇਹ ਸਾਡਾ ਮਨ ਮੋਹ ਨਹੀਂ ਸਕਦੀਆਂ ਜੀ। ਸਾਡੇ ਤਾਂ ਸੁਪਨਿਆਂ ਦੀ ਸ਼ਹਿਜ਼ਾਦੀ ਜਿਹੜੀ ਹੈ, ਜਿਹਨੂੰ ਅਸੀਂ ਵਿਆਹ ਕੇ ਲਿਆਉਣਾ, ਉਹ ਤੇ ਆਜ਼ਾਦੀ ਹੈ। ਆਜ਼ਾਦੀ ਰਾਣੀ ਦੇ ਆਸ਼ਿਕ ਕਹਿੰਦੇ ਕਿ ਆਸ਼ਿਕ ਹਾਂ ਸਾਨੂੰ ਆਪਣੀ ਆਸ਼ਕੀ ਤੇ ਮਾਣ ਹੈ ਜੀ, ਆਸ਼ਿਕ ਹਾਂ ਸਾਨੂੰ ਆਪਣੀ ਆਸ਼ਕੀ ਤੇ ਮਾਣ ਹੈ, ਪਰ ਫਾਂਸੀ ਦੀ ਜਗ੍ਹਾ ਪੀਂਗ ਦੇ ਹੁਲਾਰੇ ਨਾ ਲਿਖੋ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਭਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੋਗੀ ਜੀ, ਬਹੁਤ ਸਾਰੀਆਂ ਹਸਤੀਆਂ, ਬਹੁਤ ਸਾਰੇ ਨਿੱਕੇ ਨਿੱਕੇ ਤੁਹਾਡੇ ਵਰਗੇ ਲੀਡਰ ਗਲੀਆਂ ਦੇ, ਹਾਂ ਤੁਹਾਡੇ ਵਰਗੇ ਕੀ ਨਿੱਕੇ ਨਿੱਕੇ ਦਾ ਕੀ ਮਤਲਬ ਕਿ ਜਿਹੜੇ ਲੋਕਲ ਲੈਵਲ ਦੇ ਸੈਲੀਬ੍ਰਿਟੀ ਹੁੰਦੇ ਆ। ਉਹ ਗੱਲ ਸੁਣ ਲੈ, ਮੇਰੇ ਲੋਕ ਜਿਵੇਂ ਆ ਬਈ, ਬੰਦਾ ਮੂੰਹ ਨਹੀਂ ਚੰਗਾ, ਗੱਲ ਹੀ ਚੰਗੀ ਕੱਢੇ। ਅੱਛਾ, ਹਾਂ, ਮੈਂ ਇਹਨਾਂ ਨੂੰ ਦੇਖਿਆ ਭਗਤ ਸਿੰਘ ਦੇ ਬੁੱਤਾਂ ਨੂੰ ਧੋ ਰਹੇ ਨੇ, ਉਹਦੇ ਤੇ ਹਾਰ ਪਾ ਰਹੇ ਨੇ, ਜਾਂ ਫਿਰ ਵੱਡੇ ਵੱਡੇ ਬੈਨਰ ਚੁੱਕ ਕੇ ਨਾ ਇੱਕ ਥਾਂ ਤੇ ਖੜੇ ਹੋ ਕੇ ਫੋਟੋਆਂ ਖਿਚਾ ਰਹੇ ਨੇ। ਕੱਲ ਦੀ ਅਖਬਾਰ 'ਚ ਜਲਾਉਣੀਆਂ। ਗੱਲ ਸੁਣ ਲੈ, ਬਰਸਾਤ ਦੇਖੀ? ਹਾਂਜੀ। ਛੱਪੜ ਦੇਖੇ? ਛੱਪੜਾਂ ਦੇ ਕੰਢਿਆਂ ਤੇ ਡੱਡੂ ਦੇਖੇ? ਤੇਰੇ ਜਿਹੜੇ ਬਰਸਾਤੀ ਡੱਡੂ ਨਿਕਲੇ ਹੁੰਦੇ ਆ। ਉਹ ਅੱਛਾ, ਹਾਂ, ਉਹ ਸਭ ਤੇਰੇ ਵਰਗੇ ਬਰਸਾਤੀ ਡੱਡੂ ਆ, ਜਿਹੜੇ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਦੇ ਸਕੇ ਸੋਦਰੇ ਉਹ ਸਿੱਧ ਕਰਨਗੇ। ਭਗਤ ਸਿੰਘ ਦੇ ਗਲ ਦੇ ਵਿੱਚ ਹਾਰ ਪਾਉਣਗੇ, ਭਗਤ ਸਿੰਘ ਨੂੰ ਪਤਾ ਨਹੀਂ ਕੀ ਕੁਛ ਕਰਨਗੇ, ਪਰ ਅਸਲ ਵਿੱਚ ਉਹ ਭਗਤ ਸਿੰਘ ਦੇ ਸੋਚ, ਭਗਤ ਸਿੰਘ ਦੀ ਵਿਚਾਰਧਾਰਾ, ਭਗਤ ਸਿੰਘ ਦੀ ਫਿਲਾਸਫੀ ਤੋਂ ਕੋਹਾਂ ਦੂਰ ਬੈਠੇ ਹੁੰਦੇ ਆ। ਪੰਜਾਬੀ ਰੇਡੀਓ USA ਤੇ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਤੁਸੀਂ ਸੁਣ ਰਹੇ ਹੋ ਤੇ ਗੱਲ ਕਰ ਰਹੇ ਹਾਂ ਅਸੀਂ
ਅੱਜ ਕੱਲ ਦੇ ਨੌਜਵਾਨਾਂ ਦੀ, ਜੀ, ਜਿਹੜੇ 23-24 ਸਾਲ ਦੇ ਹੈਗੇ ਆ, ਇਹਨਾਂ 23-24 ਸਾਲਾਂ ਦੇ ਨੌਜਵਾਨਾਂ ਨੂੰ ਮੈਂ ਜੇਕਰ ਕੈਲਕੂਲੇਸ਼ਨ ਕਰਾਂ, ਤੁਸੀਂ ਵੀ ਕਰ ਲਿਓ ਜੇ ਤੁਹਾਨੂੰ ਆਉਂਦੀ ਹੋਵੇ ਤਾਂ, ਜੀ, ਵੀ ਲਗਭਗ 90 ਤੋਂ 95% ਲੋਕਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਸੁਖਦੇਵ ਥਾਪਰ ਸੀ ਉਹ ਪੰਜਾਬੀ ਸੀ। ਜੀ ਬਿਲਕੁਲ, ਠੀਕ ਹੈ ਨਾ, ਉਹ ਲੁਧਿਆਣੇ ਦਾ ਸੀਗਾ। ਠੀਕ ਹੈ, ਔਰ ਆਮ ਤੌਰ ਤੇ ਸਾਰੇ ਦੇ ਸਾਰੇ ਕਈ ਐਸੇ ਨੌਜਵਾਨ ਹੈਗੇ ਆ ਜਿਹੜੇ ਇਹੀ ਸੋਚਦੇ ਆ ਕਿ ਭਗਤ ਸਿੰਘ ਦਾ ਜਨਮ ਜਿਹੜਾ ਆ ਉਹ ਤਾਂ ਖੜਕੜ ਕਲਾਂ 'ਚ ਹੋਇਆ ਸੀ। ਠੀਕ ਹੈ ਨਾ, ਉਹਨਾਂ ਨੂੰ ਇਹ ਨਹੀਂ ਪਤਾ ਸ਼ਿਵਰਾਮ ਰਾਜਗੁਰੂ ਜਿਹੜਾ ਉਹ ਕਿੱਥੇ ਦਾ ਸੀਗਾ। ਠੀਕ ਹੈ, ਜੇਕਰ ਸਾਨੂੰ ਇਹਨਾਂ ਪਤਾ ਹੀ ਨਹੀਂ ਹੈਗਾ ਇਹਨਾਂ ਦੇ ਥਾਂ ਟਿਕਾਣਿਆਂ ਦੇ ਬਾਰੇ, ਇਹਨਾਂ ਦੀ ਕੋਈ ਵਿਸਥਾਰ ਪੂਰਵਕ ਜਾਣਕਾਰੀ ਨਹੀਂ ਹੈਗੀ, ਤਾਂ ਕੱਲੀਆਂ ਪੱਗਾਂ ਬੰਨ ਲੈਣੀਆਂ, ਉਦਾਂ ਦੇ ਰੂਪ ਵਟਾ ਲੈਣੇ, ਉਦਾਂ ਦੀਆਂ ਮੁੱਛਾਂ ਰੱਖ ਲੈਣੀਆਂ। ਇਹ ਭਗਤ ਸਿੰਘ ਤੁਸੀਂ ਏਦਾਂ ਨਹੀਂ ਬਣ ਜਾਣਾ। ਕੱਲੇ ਭਗਤ ਸਿੰਘ ਨਹੀਂ ਬਲਕਿ ਉਹਨਾਂ ਦੇ ਜਿਹੜੇ ਸਾਥੀ ਸੀਗੇ ਸੁਖਦੇਵ ਤੇ ਰਾਜਗੁਰੂ, ਇਹਨਾਂ ਬਾਰੇ ਜਾਣਕਾਰੀ ਵੀ ਓਨੀ ਇੰਪੋਰਟੈਂਟ ਹੈ। ਨਾਲ ਦੇ ਨਾਲ ਇੱਕ ਗੱਲ ਹੋਰ ਕਹਿ ਦਵਾਂ ਕਿ ਜਿਸ ਤਰ੍ਹਾਂ ਦੇ ਨਾਲ ਮੰਨ ਲਓ ਤੁਹਾਡੀ ਸੰਗਤ ਹੈ ਨਾ, ਤੁਸੀਂ ਆਪਣੀ ਸੰਗਤ ਦੇ ਵਿੱਚ ਵਿਚਰਦੇ ਹੋ, ਜਿਹੜੇ ਬੰਦੇ ਤੁਹਾਨੂੰ ਚੰਗੇ ਲੱਗਦੇ ਉਹਨਾਂ ਦੇ ਨਾਲ ਰਹਿੰਦੇ ਹੋ। ਭਗਤ ਸਿੰਘ ਨੇ ਵੀ ਆਪਣੀ ਸੰਗਤ ਬੜੀ ਸੋਚ ਸਮਝ ਕੇ ਚੁਣੀ। ਦੇਖੋ, ਮੈਂ ਆਮ ਤੌਰ ਤੇ ਜਦੋਂ ਕਿਤੇ ਕੋਈ ਦੇਖੀਏ, ਕੋਈ ਕਿਸੇ ਧਾਰਮਿਕ ਸਥਾਨ ਤੇ ਬੈਠੇ ਹੋਈਏ, ਜੇਕਰ ਕੋਈ ਮਹਾਪੁਰਸ਼ ਕਥਾ ਕਰ ਰਿਹਾ ਜੀ, ਤਾਂ ਉਹਨਾਂ ਨੇ ਇਹੀ ਕਹਿਣਾ ਕਿ ਸਾਧੂਆਂ ਦੇ ਸਾਧੂ ਪ੍ਰਾਹੁਣੇ। ਠੀਕ ਹੈ, ਤੇ ਜੇਕਰ ਕੋਈ ਚੋਰ ਹੋਊਗਾ ਉਹਦੇ ਕੋਲ ਚੋਰਾਂ ਦਾ ਆਉਣਾ ਜਾਣਾ ਹੋਣਾ। ਬਿਲਕੁਲ ਠੀਕ ਹੈ, ਜੇਕਰ ਕੋਈ ਚੰਗਾ ਬੰਦਾ ਹੋਊਗਾ ਮੇਰੇ ਵਰਗੇ ਦੇ ਕੋਲ ਵਿਦਵਾਨਾਂ ਨੇ ਆਉਣਾ ਜਾਣਾ, ਜਿਹੜਾ ਤੂੰ ਤਾਂ ਨਹੀਂ ਆਉਂਦੀ ਕਦੇ। ਹਾਂਜੀ, ਸਹੀ ਹੈ। ਤੇ ਜੇਕਰ ਸ਼ਹੀਦ ਭਗਤ ਸਿੰਘ ਹੁਣਾਂ ਦੀ ਜੇਕਰ ਅਸੀਂ ਸੰਗਤ ਦੀ ਗੱਲ ਕਰੀਏ, ਤੇ ਉਹਨਾਂ ਦੇ ਕੋਲ ਲੋਕਾਂ ਨੇ ਤਾਂ ਉਹਨਾਂ ਨੇ ਹੀ ਆਉਣਾ ਸੀ ਕਿ ਜਿਨ੍ਹਾਂ ਨੂੰ ਜੂਝ ਮਰਨ ਦਾ ਚਾਹ ਹੁੰਦਾ। ਬਿਲਕੁਲ, ਜਿਹੜੇ ਭੌਰੇ ਜਿਹੜੇ ਕਿ ਆਪਣੇ ਆਪ ਨੂੰ ਅੱਗ ਦੇ ਉੱਪਰ ਬਾਲ ਕੇ ਸੁੱਟ ਦਿੰਦੇ। ਇੱਕ ਵਾਰ ਹਨਾ ਕਹਿੰਦੇ ਕਿ ਇਦਾਂ ਹੀ ਮਜਮਾ ਲੱਗਾ ਹੋਇਆ ਸੀ, ਉਸ ਮਜਮੇ ਦੇ ਵਿੱਚ ਇੱਕ ਪਰਖ ਹੋਈ। ਉਸ ਪਰਖ ਦੇ ਸੰਬੰਧੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ। ਨਜ਼ਰੀਆ ਪ੍ਰੋਗਰਾਮ ਇਸੇ ਤਰ੍ਹਾਂ ਸੁਣਦੇ ਰਹੋ। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA, ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ ਪ੍ਰੋਗਰਾਮ ਚੱਲ ਰਿਹਾ ਜੀ, ਤੇ ਅਸੀਂ ਗੱਲ ਕਰ ਰਹੇ ਸੀ ਕਿ ਪਰਖ ਦੀ। ਲਓ ਜੀ, ਏਦਾਂ ਹੀ ਮਜਮਾ ਲੱਗਾ ਹੋਇਆ। ਅੱਛਾ, ਠੀਕ ਹੈ ਜੀ। ਉੱਥੇ ਤਿਤਲੀਆਂ ਵੀ ਹੈਗੀਆਂ ਤੇਰੇ ਵਰਗੀਆਂ, ਕਈ ਭੌਰੇ ਵੀ ਹੈਗੇ। ਲਓ ਜੀ, ਉੱਥੇ ਇਹ ਹੋ ਗਿਆ ਕਿ ਆ ਜਿਹੜਾ ਫੁੱਲ ਆ ਨਾ, ਇਸ ਫੁੱਲ ਨੂੰ ਭੌਰੇ ਕਹਿੰਦੇ ਅਸੀਂ ਜ਼ਿਆਦਾ ਪਿਆਰ ਕਰਦੇ ਹਾਂ, ਤਿਤਲੀਆਂ ਕਹਿੰਦੀਆਂ ਅਸੀਂ ਕਰਦੇ ਹਾਂ। ਅੱਛਾ, ਲਓ ਜੀ, ਕਹਿੰਦੇ ਫੈਸਲਾ ਹੋ ਜਾਊਗਾ। ਸਵੇਰ ਚੜ੍ਹਦੇ ਸਾਰ ਜਿਹੜਾ ਇਹਦੇ ਉੱਪਰ ਆਣ ਕੇ ਪਹਿਲਾਂ ਬੈਠ ਗਿਆ, ਅੱਛਾ, ਬਸ ਉਹੀ ਜ਼ਿਆਦਾ ਪਿਆਰ ਕਰਦਾ ਹੋਊਗਾ। ਇਹ ਤਾਂ ਆਪਾਂ ਹੁਣੇ ਡਿਸਾਈਡ ਕਰ ਲੈਂਦੇ ਹਾਂ। ਕਿਹੜੀ ਵੱਡੀ। ਲਓ ਜੀ, ਹੋ ਗਿਆ ਡਿਸਾਈਡ। ਸਵੇਰੇ ਕੀ ਹੋਇਆ, ਤਿਤਲੀ ਤੇਰੇ ਵਰਗੀ ਬਾਹਲੀ ਖਾਸੀ ਚਲਾਕ। ਲਓ ਜੀ, ਸਵੇਰੇ ਅੰਨੇ ਵਾਹ ਮੂੰਹ ਨੇ ਰਹੀ, ਦਿਨ ਵੀ ਨਹੀਂ ਚੜਨ ਦਿੱਤਾ, ਨੱਠੀ ਫੜਫੜਾਈ, ਫੁੱਲ ਤੇ ਆ ਕੇ ਬਹਿ ਗਈ। ਅੱਛਾ, ਲਓ ਜੀ, ਦਿਨ ਚੜਨ ਦਾ ਇੰਤਜ਼ਾਰ ਕਰਨ ਲੱਗ ਪਈ। ਉਹ ਕਹਿੰਦੀ ਭੌਰਾ ਤਾਂ ਕਿਤੇ ਆਇਆ ਹੀ ਨਹੀਂ। ਲਓ ਜੀ, ਸੂਰਜ ਚੜਨ ਲੱਗ ਪਿਆ। ਫਿਰ ਜਦੋਂ ਸੂਰਜ ਚੜਨ ਲੱਗ ਪਿਆ, ਹੌਲੀ ਹੌਲੀ ਉਹ ਜਿਹੜਾ ਫੁੱਲ ਹੈ ਨਾ, ਉਹ ਖਿੜਨਾ ਸ਼ੁਰੂ ਹੋ ਗਿਆ। ਜਦੋਂ ਫੁੱਲ ਖਿੜਨਾ ਸ਼ੁਰੂ ਹੋਇਆ ਤੇ ਉਹਦੀਆਂ ਪੱਤੀਆਂ ਦੇ ਵਿੱਚ ਭੌਰਾ ਮਰਿਆ ਪਿਆ। ਕਿਆ ਬਾਤ। ਮਰਿਆ ਪਿਆ ਭੌਰਾ ਦੇਖ ਕੇ ਤਿਤਲੀ ਬੋਲੀ ਕਿ ਹਾਂ ਸੱਚ, ਜਿਹੜੇ ਆਸ਼ਿਕ ਹੁੰਦੇ ਨੇ ਨਾ, ਅਸਲੀ ਆਸ਼ਿਕ ਜਿਹੜੇ ਹੁੰਦੇ ਨੇ, ਉਹ ਚੀਜ਼ ਦੇ ਵੱਲ ਦੌੜਨ ਦੇ ਲਈ, ਚੀਜ਼ ਦੇ ਕੋਲ ਪਹੁੰਚਣ ਦੇ ਲਈ ਪਹਿਲ ਨਹੀਂ ਕਰਦੇ, ਚੀਜ਼ ਦੇ ਕੋਲੋਂ ਦੂਰ ਹੁੰਦੇ ਹੀ ਨਹੀਂ ਹੈਗੇ। ਇਸੇ ਤਰ੍ਹਾਂ ਹੀ ਭਗਤ ਸਿੰਘ ਵੀ ਕਦੇ ਵੀ ਦੂਰ ਨਹੀਂ ਹੋਏ ਆਪਣੀ ਆਜ਼ਾਦੀ ਰਾਣੀ ਤੋਂ। ਸ਼ਾਇਦ ਇਸੇ ਕਰਕੇ ਸੁਭਾਸ਼ ਚੰਦਰ ਬੋਸ ਨੇ ਇੱਕ ਵਾਰੀ ਕਿਹਾ ਸੀ ਕਿ ਭਗਤ ਸਿੰਘ ਇੱਕ ਵਿਅਕਤੀ ਨਹੀਂ, ਉਹ ਇੱਕ ਨਿਸ਼ਾਨ ਹੈ, ਇੱਕ ਚਿੰਨ੍ਹ ਹੈ ਉਸ ਇਨਕਲਾਬ ਦਾ ਜਿਹੜਾ ਉਹਦੀਆਂ ਕੁਰਬਾਨੀਆਂ ਸਦਕਾ ਹਰ ਦੇਸ਼ਵਾਸੀ ਦੇ ਸੀਨੇ 'ਚ ਮਗ ਦੀ ਅੱਗ ਵਾਂਗ ਬਲ ਉੱਠਿਆ। ਬਿਲਕੁਲ ਜੀ, ਔਰ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੇ ਬਾਰੇ ਵਿਚਾਰ ਰੱਖੇ ਨੇ। ਜਿਵੇਂ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਹੋਰਾਂ ਨੇ ਕਿਹਾ ਸੀ ਕਿ ਨੌਜਵਾਨ ਗੱਭਰੂ ਅਚਨਚੇਤ ਇੰਨਾ ਹਰਮਨ ਪਿਆਰਾ ਹੋ ਗਿਆ ਹੈ ਕਿ ਸਾਨੂੰ ਉਹਦੀ ਸ਼ਹਾਦਤ ਤੋਂ ਸਬਕ ਲੈਣਾ ਚਾਹੀਦਾ ਹੈ। ਦੇਸ਼ ਤੇ ਕੌਮ ਦੀ ਆਜ਼ਾਦੀ ਲਈ ਕਿਵੇਂ ਹੱਸ ਕੇ ਮਰਿਆ ਜਾ ਸਕਦਾ ਹੈ, ਬਿਲਕੁਲ ਉਸ ਭੌਰੇ ਵਾਂਗ। ਬਿਲਕੁਲ ਜੀ, ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਭਗਤ ਸਿੰਘ ਹੋਣੀ
ਇਹ ਭਾਰਤ ਵਾਸਤੇ ਨਹੀਂ, ਇਹ ਉਸ ਅਖੰਡ ਭਾਰਤ ਵਾਸਤੇ ਜੀ ਕਿ ਜਿਹੜਾ ਵੰਡਿਆ ਨਹੀਂ ਸੀਗਾ, ਜਿਹਦੇ ਵਿੱਚੋਂ ਹੱਲੇ ਬਹੁਤ ਕੁਝ ਨਿਕਲਣਾ ਸੀਗਾ, ਠੀਕ ਹੈ ਨਾ, ਜਿਹਦੇ ਵਿੱਚੋਂ ਪਾਕਿਸਤਾਨ ਨੇ ਵੱਖ ਹੋਣਾ ਸੀਗਾ ਜੀ। ਇਹ ਸਾਂਝੇ ਭਾਰਤ ਦੇ ਵਾਸਤੇ ਇਹਨਾਂ ਨੇ ਕੁਰਬਾਨੀ ਦਿੱਤੀ, ਠੀਕ ਹੈ ਨਾ। ਤੇ ਉਸ ਵੇਲੇ ਦੇ ਮੁਸਲਿਮ ਆਗੂ ਜੀ ਮੁਹੰਮਦ ਅਲੀ ਜਿੰਨਾ ਉਹ ਵੀ ਕਹਿੰਦੇ ਸੀ ਕਿ ਜਿਹੜੇ ਭਗਤ ਸਿੰਘ ਹੁਣੀ ਹੈਗੇ ਆ ਨਾ, ਇਹਨਾਂ ਦੀ ਆਪਣੀ ਇੱਕ ਵੱਖਰੀ ਪਛਾਣ ਬਣ ਗਈ ਹੈ, ਔਰ ਉਹ ਆਗੂ ਜਿਹੜੇ ਕਿ ਮੌਤ ਨੂੰ ਕਲੋਲਾਂ ਕਰਦੇ ਆ, ਠੀਕ ਹੈ ਨਾ, ਨੌਜਵਾਨਾਂ ਦੇ ਦਿਲਾਂ ਦੇ ਵਿੱਚ ਧੜਕਣ ਬਣ ਕੇ ਸ਼ਹੀਦ ਭਗਤ ਸਿੰਘ ਜ਼ਰੂਰ ਧੜਕੇਗਾ। ਇਹ ਗੱਲ ਉਹਨਾਂ ਨੇ ਉਦੋਂ ਕਹੀ ਸੀ ਜਦੋਂ ਉਹਨਾਂ ਨੇ ਜੇਲ੍ਹ ਦੇ ਵਿੱਚ 64 ਦਿਨਾਂ ਦੀ ਭੁੱਖ ਹੜਤਾਲ ਕੀਤੀ ਸੀ। ਕਹਿੰਦੇ ਕਿ ਜਿਹੜਾ ਭੁੱਖ ਹੜਤਾਲ ਬੰਦਾ ਕਰਦਾ ਹੈ ਨਾ, ਉਹਦੇ ਅੰਦਰ ਇੱਕ ਰੂਹ ਹੁੰਦੀ ਹੈ, ਤੇ ਭਗਤ ਸਿੰਘ ਹੁਣਾਂ ਦੇ ਅੰਦਰ ਰੂਹ ਹੈ, ਉਹ ਰੂਹ ਜਿਹੜੀ ਬੇਨਿਯਮੀਆਂ ਦੇ ਖਿਲਾਫ, ਉਹ ਰੂਹ ਜਿਹੜੀ ਕਿ ਨਾ ਬਰਾਬਰੀ ਦੇ ਖਿਲਾਫ ਲੜਦੀ ਹੈ, ਕੁਰਲਾਉਂਦੀ ਹੈ ਤੇ ਹਾਂ ਦਾ ਨਾਰਾ ਮਾਰਦੀ। ਅਫਸੋਸ ਕਿ ਜੋ ਕੁਰਬਾਨੀਆਂ ਭਗਤ ਸਿੰਘ ਦੇ ਗਏ, ਉਹਨਾਂ ਦੇ ਸਾਥੀ ਦੇ ਗਏ, ਸਾਡੇ ਲੱਖਾਂ ਕ੍ਰਾਂਤੀਕਾਰੀ ਦੇ ਗਏ, ਉਹ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਭੁੱਲੀ ਪਈ ਹੈ। ਉਹ ਮਕਸਦ ਹੀ ਭੁਲਾ ਬੈਠੇ ਨੇ, ਮਕਸਦ ਭੁਲਾ ਬੈਠੇ ਨੇ। ਦੇਖੋ ਸਭ ਤੋਂ ਵੱਡੀ ਗੱਲ, ਆਮ ਤੌਰ ਤੇ ਪੰਜਾਬੀਆਂ ਦੇ ਘਰਾਂ ਦੇ ਵਿੱਚ ਸ਼ਹੀਦ ਭਗਤ ਸਿੰਘ ਦੀ ਫੋਟੋ ਹੁੰਦੀ ਹੈ, ਹਾਂਜੀ, ਠੀਕ ਹੈ ਨਾ। ਸਾਡਾ ਵਿਵਾਦ ਇੱਥੇ ਹੀ ਅੜਿਆ ਪਿਆ ਹੈ, ਆ ਫੋਟੋ ਪੱਗ ਵਾਲੀ ਚਾਹੀਦੀ ਹੈ, ਆ ਫੋਟੋ ਟੋਪੀ ਵਾਲੀ ਨਹੀਂ ਚਾਹੀਦੀ, ਆ ਫੋਟੋ ਇਦਾਂ ਚਾਹੀਦੀ ਹੈ, ਆ ਫੋਟੋ ਉਦਾਂ ਨਾ ਹੋਵੇ। ਸਾਡੇ ਘਰਾਂ ਦੇ ਵਿੱਚ ਜਿਹੜੀਆਂ ਪਿਸਤੌਲਾਂ ਵਾਲੀਆਂ ਫੋਟੋਆਂ ਲਾਈਆਂ ਹੋਈਆਂ ਨੇ, ਕੀ ਭਗਤ ਸਿੰਘ ਦੀ ਮਾਨਸਿਕਤਾ ਸਿਰਫ ਬੰਬ ਬੰਦੂਕਾਂ ਹੀ ਸੀ? ਕੀ ਉਹ ਸੱਚਮੁੱਚ ਦਮੂਕਾਂ ਹੀ ਬੀਜਣ ਵਾਲਾ ਸੀ ਜਦੋਂ ਬਚਪਨ ਦੇ ਵਿੱਚ ਕਹਿੰਦਾ ਉਹ, ਠੀਕ ਹੈ ਨਾ। ਗੱਲ ਇਹ ਹੈ ਕਿ ਤੁਸੀਂ ਇਹ ਦੇਖੋ ਕਿ ਭਗਤ ਸਿੰਘ ਦੀ ਫਿਲਾਸਫੀ ਕੀ ਸੀਗੀ। ਭਗਤ ਸਿੰਘ ਦੀ ਜਿਹੜੀ ਜੇਲ੍ਹ ਡਾਇਰੀ ਆ ਉਹ ਪੜ੍ਹਨ ਵਾਲੀ ਹੈ, ਠੀਕ ਹੈ ਨਾ, ਉੱਥੋਂ ਉਹਦੀ ਸੋਚ ਦਾ ਪਤਾ ਲੱਗਦਾ ਹੈ। ਅੱਜ ਭਗਤ ਸਿੰਘ ਨੂੰ ਅਸੀਂ ਹੱਥ ਦੇ ਵਿੱਚ ਕਿਤਾਬ ਵਾਲੀ ਤਸਵੀਰ ਦੇ ਨਾਲ ਕਿਉਂ ਨਹੀਂ ਦਿਖਾਉਂਦੇ? ਭਗਤ ਸਿੰਘ ਨੂੰ ਦੇਖੋ ਹਰ ਇੱਕ ਲੋਕ ਨੇ ਕੈਸ਼ ਕਰਨਾ ਚਾਹਿਆ, ਠੀਕ ਹੈ ਨਾ। ਦੇਖੋ ਇੱਥੇ ਤੱਕ ਵੀ ਇਹ ਗੱਲ ਹੋਈ ਕਿ ਉਹ ਜੇਕਰ ਛੋਟੇ ਉਮਰ ਪੜ੍ਹਦੇ ਸੀਗੇ, ਠੀਕ ਹੈ ਨਾ, ਤੇ ਉਹ ਖਾਲਸਾ ਸਕੂਲੇ ਕਿਉਂ ਨਹੀਂ ਪੜ੍ਹੇ, ਉਹ ਡੀਏਵੀ ਕਿਉਂ ਪੜ੍ਹਨ ਚ ਲੱਗ ਪਏ, ਠੀਕ ਹੈ ਨਾ। ਇੱਥੇ ਤੱਕ ਵੀ ਕਿੰਤੂ ਪ੍ਰੰਤੂ ਹੋਇਆ। ਉਹ ਨਾਸਤਕ ਕਿਉਂ ਸੀ? ਕੀ ਕਿਸੇ ਨੇ ਪਤਾ ਕੀਤਾ ਕਿ ਉਹ ਨਾਸਤਕ ਕਿਉਂ ਸੀ? ਇਹਦੇ ਬਾਰੇ ਆਪਾਂ ਗੱਲ ਕਰਾਂਗੇ ਇਸ ਗੀਤ ਸੰਗੀਤ ਤੋਂ ਬਾਅਦ। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA, ਰਵਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਬਿਨਾਂ ਉਸ ਬੰਦੇ ਦੀ ਮਾਨਸਿਕਤਾ ਨੂੰ ਪਛਾਣੇ, ਉਹਨਾਂ ਦੇ ਕੰਮਾਂ ਨੂੰ ਵੇਖਿਆ, ਸਾਰਾ ਕੁਝ ਪਤਾ ਵੀ ਇਹ ਨਹੀਂ ਕਿ ਨਹੀਂ ਪਤਾ ਹੈ ਕਿ ਭਗਤ ਸਿੰਘ ਤੁਹਾਡੇ ਲਈ ਫਾਂਸੀ ਦੀ ਚੁੰਮਿਆ ਉਹਨਾਂ ਨੇ ਰੱਸੇ ਨੂੰ, ਤੁਹਾਡੇ ਲਈ ਕੁਰਬਾਨੀਆਂ ਦਿੱਤੀਆਂ ਨੇ। ਤੁਸੀਂ ਕਿੰਤੂ ਪਰੰਤੂ ਕਰਨ ਤੇ ਲੱਗੇ ਹੋ, ਤੁਸੀਂ ਉਸ ਸ਼ਖਸ ਦੇ ਉੱਪਰ ਵੀ ਰਾਜਨੀਤੀ ਕਰ ਰਹੇ ਹੋ। ਔਰ ਗੱਲ ਇਹ ਵੱਡੀ ਹੈ ਕਿ ਭਗਤ ਸਿੰਘ ਨੂੰ ਨਾਸਤਿਕ ਕਹਿਣ ਵਾਲੇ ਲੋਕ ਜਿਹੜੇ ਕਹਿੰਦੇ ਭਗਤ ਸਿੰਘ ਤਾਂ ਰੱਬ ਨੂੰ ਮੰਨਦਾ ਨਹੀਂ ਸੀਗਾ, ਰੱਬ ਨੂੰ ਉਹ ਮੰਨਦਾ ਸੀ, ਪਰ ਜਿਨ੍ਹਾਂ ਕੰਮਾਂ ਕਰਕੇ ਤੁਸੀਂ ਰੱਬ ਘੜਿਆ ਹੈ ਨਾ ਆਪ, ਉਹ ਉਹਨਾਂ ਕੰਮਾਂ ਕਰਕੇ ਨਾਸਤਿਕ ਸੀ। ਜਦੋਂ ਦੰਗੇ ਦੇਖਦਾ ਭਗਤ ਸਿੰਘ ਧਰਮ ਦੇ ਨਾਂ ਤੇ ਹੁੰਦੇ, ਜਦੋਂ ਭਗਤ ਸਿੰਘ ਧਰਮ ਦੇ ਨਾਂ ਦੇ ਉੱਪਰ ਲੋਕਾਂ ਦੇ ਨਾਲ ਲੜਾਇਆ ਜਾਂਦਾ, ਚੌਰੀ ਚੌਰਾ ਕਾਂਡ ਦੇਖਦਾ, ਤਾਂ ਭਗਤ ਸਿੰਘ ਦੇ ਅੰਦਰ ਨਾਸਤਿਕਤਾ ਵੱਧਦੀ ਹੈ। ਉਹ ਕਹਿੰਦਾ ਕਿ ਯਾਰ ਜੇਕਰ ਤਾਂ ਆਹੀ ਧਰਮ ਆ ਤਾਂ ਮੈਨੂੰ ਇਸ ਧਰਮ ਦੀ ਲੋੜ ਨਹੀਂ, ਠੀਕ ਹੈ ਨਾ। ਤੇ ਤੁਸੀਂ ਕਿਉਂ ਫਿਰ ਇਹ ਸੋਚਦੇ ਹੋ ਕਿ ਭਗਤ ਸਿੰਘ ਨਾਸਤਿਕ ਸੀ? ਕੀ ਭਗਤ ਸਿੰਘ ਸਾਰੀ ਉਮਰ ਨਾਸਤਿਕ ਰਿਹਾ? ਨਹੀਂ। ਭਗਤ ਸਿੰਘ ਆਖਰ ਵੇਲੇ ਜਦੋਂ ਉਹ ਵਾਪਸ ਆਉਂਦਾ, ਠੀਕ ਹੈ ਨਾ, ਭਗਤ ਸਿੰਘ ਦੀ ਰੱਬ ਦੇ ਵਿੱਚ ਆਸਥਾ ਸੀ। ਭਗਤ ਸਿੰਘ ਦੀ ਰੱਬ ਦੇ ਨਾਲ, ਦੇਖੋ ਅਸੀਂ ਇਹ ਕਹਿ ਦਈਏ ਕਿ ਉਹ ਨਹੀਂ ਮੰਨਦੇ ਸੀ, ਉਹ ਉਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਸੀ ਕਿ ਜਿਹੜੀਆਂ ਚੀਜ਼ਾਂ ਸਾਨੂੰ ਇੱਕ ਦੂਸਰੇ ਦੇ ਖਿਲਾਫ ਲਿਆਉਂਦੀਆਂ ਸੀ, ਖੜੇ ਕਰਦੀਆਂ ਸੀ, ਧਾਰਮਿਕ ਮਤਭੇਦ ਜਿਹੜੇ ਪੈਦਾ ਕਰਦੀਆਂ ਸੀ, ਉਹ ਉਹਨਾਂ ਦੇ ਖਿਲਾਫ ਸੀ, ਹੋਰ ਉਹ ਕਿਸੇ ਵੀ ਚੀਜ਼ ਦੇ ਖਿਲਾਫ ਨਹੀਂ ਸੀ। ਪੰਜਾਬੀ ਰੇਡੀਓ USA ਇਸ ਵੇਲੇ ਤੁਸੀਂ ਸੁਣ ਰਹੇ ਹੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ ਜੀ। ਤੇ ਹੁਣ ਗੱਲ ਕਰਦੇ ਆ ਆਪਾਂ ਅੱਜ ਦੀ ਨੌਜਵਾਨ ਪੀੜ੍ਹੀ ਦੀ ਜੀ, ਜਿਹੜੀ ਆਪਣੇ ਆਪ ਨੂੰ ਕਹਿੰਦੀ ਆ ਕਿ ਮੈਂ ਤਾਂ ਭਗਤ ਸਿੰਘ ਦਾ ਫੈਨ ਆ, ਅਸੀਂ ਜੀ ਕੱਟੜ ਫੈਨ ਆ ਭਗਤ ਸਿੰਘ ਦੇ, ਹੈ ਕਹਿੰਦੇ ਨਾ ਬਹੁਤ ਸਾਰੇ। ਕਈਆਂ ਨੇ ਟੈਟੂ ਬਣਾਏ ਹੁੰਦੇ, ਗਾਣੇ ਵੀ ਬਣਾਏ ਆ, ਕਈਆਂ ਨੇ ਗਾਣੇ ਬਣਾਏ ਹੁੰਦੇ, ਠੀਕ ਹੈ ਨਾ। ਕਈਆਂ ਨੇ ਆਪਣੇ ਟਰੈਕਟਰਾਂ, ਟਰਾਲੀਆਂ, ਕਾਰਾਂ ਦੇ ਮਗਰ ਭਗਤ ਸਿੰਘ ਦੀ ਫੋਟੋ ਲਾਈ ਹੁੰਦੀ ਆ। ਸਭ ਤੋਂ ਪਹਿਲਾਂ ਆਪਣੀ ਰੂਹ ਨੂੰ ਝੰਜੋੜ ਕੇ, ਧੌਣੋਂ ਫੜ ਕੇ ਪੁੱਛੋ ਕਿ ਤੁਸੀਂ ਭਗਤ ਸਿੰਘ ਦੇ ਫੈਨ ਬਣਨ ਦੇ ਲਾਇਕ ਹੈਗੇ ਆ? ਸਹੀ ਫੈਨ ਤਾਂ ਉਹ ਹੁੰਦਾ ਹੈ ਕਿ ਜਿਹੜਾ ਉਹਨੂੰ ਫੋਲੋ ਕਰਦਾ। ਹੁਣ ਮੰਨ ਲਓ ਕੋਈ ਸਲਮਾਨ ਖਾਨ ਦਾ ਫੈਨ ਆ, ਨਿੱਕੀ ਜਿਹੀ ਉਦਾਹਰਨ, ਉਹ ਸਲਮਾਨ ਖਾਨ ਵਾਂਗੂ ਬੋਲੂਗਾ, ਸਲਮਾਨ ਖਾਨ ਵਾਂਗੂ ਕੱਪੜੇ ਪਾਊਗਾ, ਸਲਮਾਨ ਖਾਨ ਵਾਂਗੂ ਰਹਿਣ ਦਾ ਤਰੀਕਾ ਸਲੀਕਾ ਅਪਣਾਊਗਾ। ਜਿਹੜੇ ਸਾਡੇ ਅੱਜ ਕੱਲ ਦੇ ਆ ਭਗਤ ਸਿੰਘ ਦੇ ਫੈਨ, ਠੀਕ ਹੈ ਜੀ, ਉਹ ਜਦੋਂ ਕਿਤੇ ਭਗਤ ਸਿੰਘ ਦਾ ਦਿਨ ਦਿਹਾੜਾ ਹੁੰਦਾ
ਉਦੋਂ ਤਾਂ ਉਹ ਬੰਨ ਕੇ ਕੇਸਰੀ ਪੱਗਾਂ ਛੱਡ ਕੇ ਪਿੱਛੇ ਨੂੰ ਲੜ, ਜੀ ਠੀਕ ਹੈ ਜੀ। ਉਦੋਂ ਤਾਂ ਬਣ ਜਾਂਦੇ ਭਗਤ ਸਿੰਘ, ਚਿੱਟਾ ਕੁੜਤਾ ਪਜਾਮਾ ਪਾ ਕੇ, ਠੀਕ ਹੈ। ਤੇ ਉਸੇ ਵੇਲੇ ਸ਼ਾਮ ਨੂੰ ਜਾ ਕੇ ਠੇਕਿਆਂ ਦੇ ਉੱਪਰ ਗਲਾਸੀ ਖੜਕਦੀ ਹੈ, ਉਸ ਵੇਲੇ ਭਗਤ ਸਿੰਘ ਦੀ ਕੱਟੜ ਫੈਨ ਜਿਹੜੀ ਆ ਫੋਲੋਇੰਗ ਆ ਉਹ ਕਿੱਥੇ ਜਾਂਦੀ ਹੈ, ਠੀਕ ਹੈ ਨਾ। ਇਹ ਜਿਹੜੇ ਲੋਕ ਨੇ ਇਹਨਾਂ ਨੇ ਭਗਤ ਸਿੰਘ ਦੀ ਵਿਚਾਰਧਾਰਾ, ਜੋ ਸਹੀ ਵਿਚਾਰਧਾਰਾ ਹੈ, ਉਹਨੂੰ ਅਪਣਾਇਆ ਨਹੀਂ। ਉਹ ਭਗਤ ਸਿੰਘ ਜਿਹੜਾ ਜੇਲ੍ਹ ਦੇ ਵਿੱਚ ਬੈਠਾ ਹੈ ਤੇ ਜੇਲਰ ਨੂੰ ਕਹਿੰਦਾ ਕਿ ਮੈਨੂੰ ਡਾਇਰੀ ਚਾਹੀਦੀ ਹੈ, ਮੈਂ ਕੁਝ ਲਿਖਣਾ ਹੈ, ਠੀਕ ਹੈ। ਅੱਜ ਕੱਲ ਦੇ ਨੂੰ ਗਲੂਕੋਜ਼ ਲੱਗਾ ਹੋਵੇ ਨਾ ਹਸਪਤਾਲ ਦੇ ਵਿੱਚ ਤੇ ਕਹਿੰਦੇ ਕਿਹੜੀ ਘੜੀ ਛੁੱਟੀ ਹੋ ਜਵੇ, ਉਹ ਜਿਹੜਾ ਬੰਦਾ ਜਿਹਨੂੰ ਫਾਂਸੀ ਲੱਗਣ ਵਾਲੀ ਹੈ ਉਹ ਕਹਿੰਦਾ ਕਿ ਜੇਲ੍ਹ ਦੇ ਵਿੱਚ ਮੈਨੂੰ ਕਾਪੀ ਤੇ ਪੈਨ ਦੇ ਦਿਓ। ਉਹ ਬੰਦਾ ਤੁਸੀਂ ਦੱਸੋ ਕਿ ਉਹ ਸਿਰਫ सुन रहे हो पंजाबी रेडियो यूएसए, पंजाबियों दी अपनी आवाज। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ ਯੂਐਸਏ। ਰਵਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਅਸੀਂ ਗੱਲ ਕਰ ਰਹੇ ਹਾਂ ਅੱਜ ਕਿ ਅੱਜ ਜੋ ਵਿਚਾਰਧਾਰਾ ਲੋਕੀ ਅਪਣਾ ਬੈਠੇ ਨੇ ਉਹ ਭਗਤ ਸਿੰਘ ਨੇ ਕਦੇ ਨਹੀਂ ਸੀ ਚਾਹੀ। ਅੱਜ ਜੋ ਦੇਸ਼ ਉਹਦੇ ਸਾਹਮਣੇ ਹੈ, ਭਗਤ ਸਿੰਘ ਜੇ ਕਿਤੇ ਇੱਥੇ ਹੁੰਦੇ ਤੇ ਸ਼ਾਇਦ ਉਹ ਭੁੱਬਾ ਮਾਰ ਕੇ ਰੋਂਦੇ। ਬਿਲਕੁਲ। ਦੇਖੋ ਸਭ ਤੋਂ ਵੱਡੀ ਗੱਲ, ਅੱਜ ਜਿਹੜੇ ਲੀਡਰ ਹੈ ਜਿੰਨੀਆਂ ਵੀ ਖੇਖਣੀਆਂ ਕਰਦੇ ਆ, ਜਿੰਨੀਆਂ ਵੀ ਪਾਰਟੀਆਂ, ਇਹ ਭਗਤ ਸਿੰਘ ਦੇ ਬੁੱਤ ਦੇ ਸਾਹਮਣੇ ਵੀ ਖੜਨ ਜੋਗੇ ਨਹੀਂ। ਮੈਂ ਕਹਾਂ ਜੀ ਇਹ ਦੇਖੋ, ਇਹ ਜਦੋਂ ਭਗਤ ਸਿੰਘ ਦੇ ਬੁੱਤ ਦੇ ਸਾਹਮਣੇ ਖੜਦੇ ਆ ਨਾ, ਇਹ ਅੰਦਰੋਂ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕਰਦੇ ਆ। ਐਗਜ਼ੈਕਟਲੀ। ਭਗਤ ਸਿੰਘ ਦੇ ਖੜਕੜ ਕਲਾਂ ਤੋਂ ਦੇਖੋ ਮਿੱਟੀ ਲੈ ਕੇ ਜਾਂਦੇ ਆ, ਠੀਕ ਹੈ ਬਈ। ਉਹ ਮਿੱਟੀ ਲਿਜਾ ਕੇ ਉਹ ਕੀ ਕਰਦੇ ਆ, ਠੀਕ ਹੈ। ਜਿਹੜਾ ਆਪਣਾ ਸੁਖਦੇਵ ਥਾਪਰ ਆ, ਕਿ ਉਹਦੇ ਪਿੰਡ ਦੀ ਮਿੱਟੀ ਉਹੋ ਜੀ ਹੈ ਨਹੀਂ। ਭਗਤ ਸਿੰਘ ਦੇ ਪਿੰਡ ਦੀ ਮਿੱਟੀ ਤੁਹਾਨੂੰ ਜ਼ਿਆਦਾ ਚੰਗੀ ਲੱਗਦੀ ਹੈ, ਸੁਖਦੇਵ ਥਾਪਰ ਦੇ ਪਿੰਡ ਦੀ ਮਿੱਟੀ ਉਹੋ ਜੀ ਹੈ ਨਹੀਂਗੀ, ਠੀਕ ਹੈ ਨਾ। ਸ਼ਿਵਰਾਮ ਰਾਜਗੁਰੂ ਦੇ ਪਿੰਡ ਦੀ ਮਿੱਟੀ ਉਹੋ ਜੀ ਹੈ ਨਹੀਂਗੀ, ਠੀਕ ਹੈ। ਤੁਸੀਂ ਤੇ ਸਿਰਫ ਵੋਟਾਂ ਦੀ ਖਾਤਰ ਇਹਨਾਂ ਨੇ ਸ਼ਹੀਦਾਂ ਨੂੰ ਜ਼ਾਤਾਂ ਦੇ ਵਿੱਚ, ਧਰਮਾਂ ਦੇ ਵਿੱਚ, ਗੋਤਾਂ ਦੇ ਵਿੱਚ, ਹੁਣ ਇੱਥੇ ਮੈਂ ਦੱਸਣ ਲੱਗਾ ਕਿ ਭਗਤ ਸਿੰਘ ਨਾਸਤਿਕ ਕਿਉਂ ਸੀ। ਉਹਨੂੰ ਪਤਾ ਸੀ, ਉਹ ਜਾਣੂ ਸੀ, ਉਹ ਅਗਾਂਹ ਦਾ ਸੋਚਦਾ ਸੀ। ਉਹਨੂੰ ਪਤਾ ਸੀ ਕਿ ਜੇਕਰ ਮੈਂ ਏਦਾਂ ਰਿਹਾ ਨਾ, ਆ ਜਿਹੜੇ ਮੇਰੇ ਵਾਲੇ ਆ, ਮੇਰੇ ਵਾਲੇ ਮੈਂ ਕੌਮਿਆਂ ਚ ਕਹਿ ਰਿਹਾ, ਆ ਜਿਹੜੇ ਮੇਰੇ ਵਾਲੇ ਆ ਨਾ, ਇਹਨਾਂ ਨੇ ਮੈਨੂੰ ਆਪਣੀ ਖਾਤਰ ਵਰਤਣਾ ਆ ਜੀ। ਸੋ ਉਹਦੀ ਕੁਰਬਾਨੀ ਨੂੰ ਅੱਜ ਲੀਡਰ ਵਰਤ ਰਹੇ ਆ, ਸਿਆਸੀ ਪਾਰਟੀਆਂ ਵਰਤ ਰਹੀਆਂ, ਜਾਤਾਂ ਕੌਮਾਂ ਵਰਤ ਰਹੀਆਂ। ਇਹਨਾਂ ਜਾਤਾਂ ਕੌਮਾਂ ਦੇ ਵਿੱਚ ਵੰਡਦੇ ਸੀ ਇਹਨਾਂ ਦੇਸ਼ ਭਗਤਾਂ ਨੂੰ, ਉਹਨਾਂ ਨੂੰ ਪਤਾ ਸੀ। ਇਸੇ ਕਰਕੇ ਉਹ ਕਹਿੰਦੇ ਸੀ ਅਸੀਂ ਤੁਹਾਡੇ ਰੱਬ ਤੋਂ ਦੂਰ ਹੀ ਚੰਗੇ ਆ। ਪੰਜਾਬੀ ਰੇਡੀਓ ਯੂਐਸਏ ਟਿਊਨ ਕੀਤਾ ਤੁਸੀਂ। ਰਵਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ ਤੇ ਹੁਣ ਪ੍ਰੋਗਰਾਮ ਨੂੰ ਸਮੇਟਣ ਦਾ ਵੇਲਾ ਹੋ ਚੱਲਿਆ। ਲੇਕਿਨ ਜੋਗੀ ਜੀ ਬੜੇ ਸਵਾਲ ਨੇ। ਜੇ ਕਿਤੇ ਧਰਤੀ ਤੇ ਦੁਬਾਰਾ ਭਗਤ ਸਿੰਘ ਆਉਣ ਉਸੇ ਰੂਪ ਦੇ ਵਿੱਚ, ਜਾਂ ਮੰਨ ਲਓ ਕਦੇ ਉਹਨਾਂ ਦੀ ਤਸਵੀਰ ਸਾਡੇ ਨਾਲ ਸਵਾਲ ਕਰੇ, ਜੇ ਭਗਤ ਸਿੰਘ ਪਹਿਲੀ ਗੱਲ ਤਾਂ ਆਵੇ ਤੇ ਇਹਨਾਂ ਨੌਜਵਾਨਾਂ ਨੂੰ ਦੇਖੇ ਕਿ ਜਿਹੜੇ ਅੱਜ ਸੈਲਫੀਆਂ ਦੇ ਉੱਪਰ ਲੱਗੇ ਹੋਏ ਨੇ, ਬੁੱਤ ਦੇ ਨਾਲ ਖੜ ਕੇ ਸਿਰਫ ਸੈਲਫੀਆਂ ਲੈਣ ਜੋਗੇ ਨੇ, ਜਿਹੜੇ ਲੀਡਰਾਂ ਦੇ ਮੰਗਰ ਸਿਰਫ ਝੰਡੇ ਚੁੱਕਣ ਜੋਗੇ ਨੇ, ਜਿਹੜੇ ਨਸ਼ਿਆਂ ਦੇ ਵਿੱਚ ਗਲਤਾਨ ਨੇ, ਜਿਹੜੇ ਕੁੜੀਆਂ ਦੇ ਮੰਗਰ ਤੁਰੇ ਫਿਰਦੇ ਨੇ, ਜਿਹੜੇ ਕੁੜੀਆਂ ਮੁੰਡੇ ਆਪਸ ਦੇ ਵਿੱਚ ਨਕਲੀ ਹੀਰਾ ਤੇ ਰਾਂਝੇ ਬਣੇ ਫਿਰਦੇ ਨੇ, ਜਿਨ੍ਹਾਂ ਦੇ ਵਿੱਚ ਦੇਸ਼ ਭਗਤੀ ਦੇ ਨਾਂ ਦਾ ਜਰਾਸੀਮ ਪਾਇਆ ਹੀ ਨਹੀਂ ਜਾਂਦਾ, ਜਿਹੜੇ ਸਿਰਫ ਤੇ ਸਿਰਫ ਦਿਖਾਵੇ ਵਾਲੇ ਨੇ, ਦੰਭੀ ਨੇ, ਪਖੰਡੀ ਨੇ। ਔਰ ਆ ਕੇ ਭਗਤ ਸਿੰਘ ਦਾ ਸੱਚੀ ਇੱਥੇ ਦਮ ਘੁੱਟ ਜੂ, ਉਹਨੂੰ ਉਨੀ ਘੁੱਟਣ ਮਹਿਸੂਸ ਨਹੀਂ ਹੋਣੀ ਜਿੰਨੀ ਫਾਂਸੀ ਦੇ ਫੰਦੇ ਤੇ ਹੋਈ ਸੀ। ਹੁਣ ਜੇਕਰ ਇਸ ਆਪਣੀ ਧਰਤੀ ਤੇ ਆ ਜਾਵੇ ਤਾਂ ਦੇਖੇ ਕਿ ਇਹਨਾਂ ਨੌਜਵਾਨਾਂ ਦੇ ਵਾਸਤੇ ਆ ਜਿਹੜੇ ਤੁਰੇ ਫਿਰਦੇ ਆ, ਇਹ ਜਿਹੜੇ ਫੁਕਰੇ ਆ, ਇਹ ਜਿਹੜੇ ਗਾਉਣ ਵਾਲੇ ਆ, ਇਹ ਜਿਹੜੇ ਨੱਚਣ ਵਾਲੇ ਆ, ਇਹ ਜਿਹੜੇ ਬਸ ਸਿਰਫ ਤੇ ਸਿਰਫ ਸਾਰੀ ਦਿਹਾੜੀ ਜੇ ਟਿਕਟੌਕ ਬੰਦ ਹੋ ਗਿਆ ਤੇ ਰੀਲ ਸਟਾਰਟ ਕਰ ਲਈ ਇਹਨਾਂ ਨੇ, ਇਹਨਾਂ ਦੀ ਰੀਲ ਕਦ ਮੁੱਕੂਗੀ ਤੇ ਇਹ ਕਦ ਆਣ ਕੇ ਸਾਡੇ ਨਾਲ ਜੁੜਨਗੇ, ਕਦ ਸਾਡੀਆਂ ਸ਼ਹਾਦਤਾਂ ਨੂੰ ਯਾਦ ਰੱਖਣਗੇ। ਕਿਉਂਕਿ ਸਿਰਫ 23 ਮਾਰਚ ਜਾਂ 28 ਸਤੰਬਰ ਹੀ ਸਾਲ ਦੇ ਵਿੱਚ ਨਹੀਂ ਆਉਂਦੀ, ਸਾਰੇ ਦੇ ਸਾਰੇ ਦਿਨ ਹੀ ਉਹਨਾਂ ਦੇ ਨੇ, ਜੇਕਰ ਅਸੀਂ ਉਹਨਾਂ ਨੂੰ ਮੰਨੀਏ ਤਾਂ। ਜੇ ਨਹੀਂ ਤਾਂ ਘਰਾਂ ਦੇ ਵਿੱਚ ਫੋਟੋ ਲਾ ਕੇ ਜਿੱਡੇ ਮਰਜ਼ੀ ਨਾਟਕ ਕਰਦੇ ਰਹੋ। ਬਿਲਕੁਲ ਜੀ। ਔਰ ਇਸੇ ਹੀ ਸਵਾਲ ਦੇ ਨਾਲ, ਇਸੇ ਹੀ ਗੱਲ ਦੇ ਨਾਲ ਮੈਨੂੰ ਰਵਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ ਦਿਓ ਇਜਾਜ਼ਤ ਤੇ ਤੁਸੀਂ ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼, ਪੰਜਾਬੀਆਂ ਦਾ ਮਾਣ, ਪੰਜਾਬੀ ਰੇਡੀਓ USA।